अस्सलाम वालेकुम। स्वागत करदा सारिਆਂ ਦਾ ਵਿਹਲਾ ਮੁਗਲ ਚੈਨਲ ਤੇ ਅੱਜ ਜਿਹੜਾ ਮੁੱਦਾ ਆਪਣਾ ਹਨਾ ਜੇ ਤੇ ਮੈਂ ਗੱਲ ਕਰਨੀ ਆ ਉਹ ਹੈਗੀ ਆ ਪੰਜਾਬੀ ਮਾਂ ਬੋਲੀ ਦੇ ਕਾਤਲ ਕੌਣ ਆ। ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਅਸੀਂ ਬੋਲਦੇ ਆ ਇਹਦੇ ਕਾਤਲ ਅਸੀਂ ਖੁਦ ਆ, ਅਸੀਂ ਲਹਿੰਦੇ ਪੰਜਾਬ ਵਾਲੇ ਆ ਜਾਂ ਕਿ ਚੜ੍ਹਦੇ ਪੰਜਾਬ ਵਾਲੇ ਸਿੱਖ ਸਰਦਾਰ। ਇਹ ਤੇ ਗੱਲ ਕਰਾਂਗੇ ਅੱਜ। ਸੋ ਅਸੀਂ ਅੱਜ ਤੁਹਾਡੇ ਸਾਹਮਣੇ ਬੈਠੇ ਆ, ਮੇਰੇ ਬਜ਼ੁਰਗ ਬੈਠੇ ਆ ਤੁਹਾਡੇ ਸਾਹਮਣੇ, ਸੋ ਮੇਰੇ ਤਾਇਆ ਮੇਰੇ ਚਾਚੇ ਬੈਠੇ ਆ ਤੇ ਅਸੀਂ ਪੰਜਾਬੀ ਸਕਾਫਤ ਨੂੰ ਪ੍ਰਮੋਟ ਕਰਨ ਲੱਗੇ ਆ। ਪੰਜਾਬੀ ਹੁਲੀਏ ਦੇ ਵਿੱਚ ਬੈਠੇ ਆ, ਸਿਰ ਤੇ ਪੱਗਾਂ ਬੰਨੀਆਂ ਹੋਏ ਨੇ, ਸਾਫੇ ਲੱਚ ਬੰਨੇ ਹੋਏ ਆ। ਇਹਦਾ ਮਕਸਦ ਇਹ ਹੈ ਕਿ ਸਾਡੀ ਪੰਜਾਬੀ ਜਿਹੜੀ ਸਕਾਫਤ ਆ ਇਹਦੀ ਪ੍ਰਮੋਸ਼ਨ ਕਰਨੀ ਆ। ਤੇ ਇਹ ਪੱਗਾਂ ਯਾਰ 70-80 ਦੇ ਜਾਈਏ ਨਾ, ਆਪਾਂ ਪਹਿਲੇ ਬੰਨਦੇ ਸੀ ਲੋਕੀ, ਹੁਣ ਬਹੁਤ ਘਟ ਗਏ ਆ। ਹੁਣ ਅਸੀਂ ਸ਼ਰਮ ਮਹਿਸੂਸ ਕਰਦੇ ਆ ਕਿ ਯਾਰ ਅਸੀਂ ਬਣਾ ਪੱਗ ਬੰਨੀਆਂ ਸਿਰ ਤੇ, ਐਂ ਸਾਫਾ ਰੱਖੀਏ, ਠੀਕ ਆ। ਤੇ ਇਹ ਪੰਜਾਬੀਆਂ ਦੀ ਸ਼ਾਨ ਆ, ਮੈਂ ਤੁਹਾਨੂੰ ਦੱਸ ਦਵਾਂ। ਤੇ ਜਿਹੜੀ ਕਿ ਹੁਣ ਚੜ੍ਹਦੇ ਪੰਜਾਬ ਤੱਕ ਹੀ ਸੀਮਤ ਹੋ ਗਈ ਆ, ਉੱਥੇ ਦੇ ਲੋਕ ਹੀ ਬੰਨਦੇ, ਅਸੀਂ ਸ਼ਰਮ ਮਹਿਸੂਸ ਕਰਦੇ ਆ। ਤੇ ਤੁਹਾਨੂੰ ਮੈਂ ਆਪਣੇ ਬਾਰੇ ਦੱਸਦਾ ਕਿ ਮੈਂ ਸਭ ਤੋਂ ਪਹਿਲਾਂ ਇੱਕ ਪਾਕਿਸਤਾਨੀ ਆ, ਉਸ ਤੋਂ ਬਾਅਦ ਮੈਂ ਇੱਕ ਪੰਜਾਬੀ ਆ, ਪੰਜਾਬ ਦੇ ਵਿੱਚ ਰਹਿਣ ਵਾਲਾ, ਪੰਜਾਬੀ ਬੋਲਦਾ। ਮੇਰੀ ਮਾਂ ਬੋਲੀ ਪੰਜਾਬੀ ਆ, ਮੇਰਾ ਪਿਓ ਪੰਜਾਬੀ ਆ, ਮੇਰੀ ਮਾਂ ਪੰਜਾਬੀ ਆ, ਸੋ ਮੈਂ ਤਾਂ ਪੰਜਾਬੀ ਬੋਲਦਾ। ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ ਆਪਣੀ, ਕਿ ਕੱਲ ਮੈਂ ਗਿਆ DH ਭਾਲਪੁਰ ਦੇ ਵਿੱਚ, ਕ੍ਰਿਕਟ ਮੈਚ ਸੀ ਮੇਰਾ। ਸੋ ਉੱਥੇ ਦੋਸਤ ਇਕੱਠੇ ਹੋਏ ਸੀ ਤੇ ਇੱਕ ਦੋਸਤ ਟੱਕਰਿਆ ਮੈਨੂੰ, ਕਹਿੰਦਾ ਯਾਰ ਤੂੰ ਪੰਜਾਬੀ ਕਿੱਦਾਂ ਦੀ ਬੋਲਦਾ ਯਾਰ, ਕੀ? ਮੈਂ ਕਿਹਾ ਯਾਰ ਕੀ ਹੋ ਗਿਆ, ਮੈਂ ਪੰਜਾਬੀ ਬੋਲਦਾ, ਆਪਣੀ ਪੰਜਾਬੀ ਆ। ਨਹੀਂ ਕਹਿੰਦਾ ਤੂੰ ਸਿੱਖਾਂ ਤਰ੍ਹਾਂ ਬੋਲਦਾ ਯਾਰ, ਜਿੱਦਾਂ ਸਰਦਾਰ ਬੋਲਦੇ ਆ। ਸੋ ਮੈਂ ਕਿਹਾ ਯਾਰ ਆਪਣੀ ਪੰਜਾਬੀ ਕਿੱਦਾਂ ਦੀ ਆ? ਕਹਿੰਦਾ ਆਪਣੀ ਬੋਲਿਆ ਕਰ। ਮੈਂ ਕਿਹਾ ਉਹ ਕਿੱਦਾਂ ਦੀ ਪੰਜਾਬੀ ਆ? ਮੈਂ ਕਿਹਾ ਉਹ ਬੋਲੀ ਆਪਣੀ ਜਿਹੜੀ ਕਿ ਅਸੀਂ ਜੰਗਲੀ ਬਣਾਤੀ ਆ, ਜਿਹ ਚ ਅਸੀਂ ਬਹੁਤ ਜਿਹਨੂੰ ਬੋਲੀਆਂ ਦਾ ਮਿਕਸਚਰ ਬਣਾਤਾ, ਜਿਹਦਾ ਕੋਈ ਮੈਂ ਕਿਹਾ ਮੂੰਹ ਫੇਰੀ ਹੈ ਨਹੀਂ, ਜਿਹਨੂੰ ਕਿ ਅਸੀਂ ਦੜਾ-ਮੜਾ ਬਣਾਤਾ, ਜਿਹੜੀ ਮਾਂ ਭਾਣੇ ਕੀਤੀ ਖੜੇ ਉਹ ਪੰਜਾਬੀ ਬੋਲਾਂ। ਮੈਂ ਕਿਹਾ ਯਾਰ ਉਹ ਪੰਜਾਬੀ ਨਹੀਂ ਮੇਰੇ ਕੋਲ ਬੋਲੀ ਜਾਂਦੀ। ਸੋ ਮੈਂ ਅਸਲ ਪੰਜਾਬੀ ਹੀ ਬੋਲੂੰਗਾ, ਜਿਹੜੀ ਕਿ ਆਪਣੀ ਪੰਜਾਬੀ ਆ। ਕਹਿੰਦਾ ਨਹੀਂ ਯਾਰ ਤੂੰ ਪੰਜਾਬੀ। ਮੈਂ ਕਿਹਾ ਠੀਕ ਹੈ ਯਾਰ, ਮੈਂ ਇਹੀ ਬੋਲਣੀ ਆ। ਸੋ ਅਸੀਂ ਪੰਜਾਬੀ ਕਿਉਂ ਬੋਲੀਏ ਯਾਰ? ਅਸੀਂ ਤਾਂ ਉਰਦੂ ਬੋਲਣੀ ਆ, ਅਸੀਂ ਉਰਦੂ ਬੋਲਦੇ ਆ ਘਰ ਜਵਾਕਾਂ ਦੇ ਨਾਲ, ਆਪਣੇ ਛੋਟੇ ਬੱਚਿਆਂ ਦੇ ਨਾਲ। ਉਰਦੂ ਵੀ ਬੋਲੋ। ਉਰਦੂ ਬਹੁਤ ਮੁਹੱਜ਼ਬ ਜ਼ਬਾਨ, ਸਾਡੀ ਕੌਮੀ ਜ਼ਬਾਨ ਆ, ਨੈਸ਼ਨਲ ਲੈਂਗੁਏਜ ਆ। ਜਿਹੜਾ ਕਿ ਇਹ ਉਰਦੂ ਜ਼ਬਾਨ ਯਾਰ ਲੈਂਗੁਏਜ ਆ, ਇਹ ਰਾਬਤੇ ਦਾ ਜ਼ਰੀਆ ਵਾ। ਇਹ ਇੱਕ ਸੂਬੇ ਨੂੰ ਦੂਜੇ ਸੂਬੇ ਨਾਲ ਕਨੈਕਟ ਕਰਦੀ ਆ। ਜਿੱਦਾਂ ਕਿ ਹੁਣ ਸਿੰਧੀ ਆ, ਉਹ ਬਾਈ ਸਿੰਧ ਵਿੱਚ ਸਿੰਧੀ ਬੋਲਦੇ ਆ, ਆਪਾਂ ਪੰਜਾਬ ਦੇ ਵਿੱਚ ਪੰਜਾਬੀ ਬੋਲਦੇ ਆ। ਬਲੋਚਿਸਤਾਨ 'ਚ ਬਲੋਚੀ ਬੋਲਦੇ। ਜਦੋਂ ਅਸੀਂ ਆਪਸ ਦੇ ਵਿੱਚ ਗੱਲ ਕਰਦੇ ਆ ਤੇ ਉਹ ਉਰਦੂ ਬੋਲਦੇ ਆ। ਇਹ ਇੱਕ ਜ਼ਰੀਆ ਸਾਨੂੰ ਕਨੈਕਟ ਕਰਨ ਦਾ, ਜੋੜਨ ਦਾ। ਤੇ ਸਾਨੂੰ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਹਾਂ, ਸਾਨੂੰ ਮਾਂ ਬੋਲੀ ਪੰਜਾਬੀ ਬੋਲਣੀ ਚਾਹੀਦੀ ਆ। ਤੇ ਹੁਣ ਗੱਲ ਕਰਦੇ ਆ ਕਿ ਮਾਂ ਬੋਲੀ ਪੰਜਾਬੀ ਦੇ ਕਾਤਲ ਕੌਣ ਆ। ਅਸੀਂ ਆਪਣੇ ਜੰਮਦੇ ਜਵਾਕਾਂ ਦੇ ਨਾਲ, ਮੈਂ ਬਹੁਤ ਸ਼ਰਮ ਸਾਰੀ ਆ ਮੈਨੂੰ, ਤੇ ਸਾਡੇ ਸਾਰਿਆਂ ਨੂੰ ਹੋਣੀ ਚਾਹੀਦੀ ਕਿ ਅਸੀਂ ਆਪਣੀ ਪੰਜਾਬੀ ਨਹੀਂ ਬੋਲਦੇ। ਅਸੀਂ ਆਪਣੇ ਜੰਮਦੇ ਜਵਾਕਾਂ ਦੇ ਨਾਲ ਪੰਜਾਬੀ ਨਹੀਂ ਬੋਲਦੇ, ਅਸੀਂ ਉਰਦੂ ਬੋਲਦੇ ਆ, ਇੰਗਲਿਸ਼ ਬੋਲਦੇ ਆ। ਮੈਨੂੰ ਦੱਸੋ ਕਿ ਸਾਡੇ ਵੱਡ ਵਡੇਰੇ, ਸਾਡੇ ਦਾਦੇ ਪੜਦਾਦੇ ਮਰ ਕੇ ਕਬਰਾਂ 'ਚ ਚਲੇ ਗਏ, ਮਿੱਟੀ ਥੱਲੇ ਪੂਰੇ ਗਏ, ਉਹ ਇੰਗਲਿਸ਼ ਬੋਲਦੇ ਸੀ ਯਾਰ, ਉਹ ਉਰਦੂ ਬੋਲਦੇ ਸੀਗੇ। ਅਸੀਂ ਅੱਜ ਆਪਣੇ 3-4 ਸਾਲ ਦੇ ਜੰਮਦੇ ਜਵਾਕਾਂ ਦੇ ਨਾਲ, ਬੱਚਿਆਂ ਦੇ ਨਾਲ ਉਰਦੂ ਬੋਲਦੇ ਆ, ਇੰਗਲਿਸ਼ ਬੋਲਦੇ ਆ ਕਿ ਯਾਰ ਇਹ ਪੰਜਾਬੀ ਨਾ ਸਿੱਖੇ, ਇਹ ਥੋੜਾ ਡੀਸੈਂਟ ਜਿਹਾ ਬਣ ਜਾਵੇ, ਜਿਹੜੀ ਕਿ ਸਰਸਰ ਮੈਂ ਸਮਝਦਾ ਗਲਤ ਗੱਲ ਆ। ਪੰਜਾਬੀ ਬੋਲਣੀ ਚਾਹੀਦੀ ਹੈ, ਪੰਜਾਬੀ ਨੂੰ ਪ੍ਰਮੋਟ ਕਰੋ। ਤਾਂ ਮੈਂ ਸਮਝਦਾ ਇੱਥੇ ਅਸੀਂ ਖੁਦ ਹੀ ਕਾਤਲ ਬਣ ਜਾਂਦੇ ਆ ਪੰਜਾਬੀ ਦੇ, ਕੋਈ ਹੋਰ ਨਹੀਂ ਬਣਦਾ। ਕੋਈ ਬਾਹਰੋਂ ਆ ਕੇ ਸਾਨੂੰ ਨਹੀਂ ਕਹਿੰਦਾ ਕਿ ਪੰਜਾਬੀ ਨਾ ਬੋਲੋ, ਸਾਡੇ ਬੱਚਿਆਂ ਤੇ ਪ੍ਰੈਸ਼ਰਾਈਜ਼ ਨਹੀਂ ਕਰਦਾ। ਅਸੀਂ ਖੁਦ ਹੀ ਇਹਦੇ ਕਾਤਲ ਆ। ਅਸੀਂ ਖੁਦ ਹੀ ਚਾਹੁੰਦੇ ਹਾਂ ਸਾਡੇ ਬੱਚੇ ਪੰਜਾਬੀ ਨਾ ਬੋਲਣ, ਉਰਦੂ ਬੋਲਣ। ਤੇ ਮੈਂ ਸਮਝਦਾ ਕਿ ਹਰ ਉਹ ਬੰਦਾ ਹੀ ਕਾਤਲ ਆ ਆਪਣੀ ਮਾਂ ਬੋਲੀ ਦਾ। ਜਿਹੜੇ ਆਪਣੇ ਜੰਮਦੇ ਬੱਚਿਆਂ ਨਾਲ ਆਪਣੀ ਮਾਂ ਬੋਲੀ ਨਹੀਂ ਬੋਲਦਾ, ਉਹ ਚਾਹੇ ਉਹ ਬਾਈ ਸਿੰਧੀ ਹੋਵੇ, ਉਹ ਚਾਹੇ ਬਲੋਚੀ ਹੋਵੇ, ਉਹ ਚਾਹੇ ਪੰਜਾਬੀ ਹੋਵੇ, ਉਹ ਚਾਹੇ ਪਸ਼ਤੂਨ ਹੋਵੇ, ਜਿਹੜਾ ਵੀ ਨਹੀਂ ਬੋਲਦਾ ਨਾ, ਉਹ ਹਰ ਬੰਦਾ ਹੀ ਖੁਦ ਹੀ ਕਾਤਲ ਆਪਣੀ ਮਾਂ ਬੋਲੀ ਦਾ, ਠੀਕ ਹੈ। ਜਿੱਦਾਂ ਕਿ ਸਿੰਧੀ ਬੋਲਦੇ ਆ, ਅਗਰ ਆਪਾਂ ਸਿੰਧੀ ਤੇ ਗੱਲ ਕਰ ਲਈਏ, ਸਿੰਧੀ ਜ਼ਬਾਨ ਬਹੁਤ ਅਰੂਜ ਤੇ ਆ ਸਾਡੇ ਸੂਬਾ ਸਿੰਧ ਦੇ ਵਿੱਚ। ਉੱਥੇ ਤਾਂ ਮੇਰਾ ਤਾਇਆ ਇੱਥੋਂ ਗਿਆ ਹੋਇਆ, ਸਾਡੇ ਪੰਜਾਬ ਦੇ ਵਿੱਚੋਂ, ਮੇਰਾ ਵੱਡਾ ਤਾਇਆ, ਉਹਦੇ ਬੱਚਿਆਂ ਨਾਲ ਮੇਰੀ ਗੱਲ ਹੁੰਦੀ ਆ, ਸਾਡੇ ਕਜ਼ਨ ਆ। ਉਹ ਦੱਸਦੇ, ਕਹਿੰਦੇ ਅਸੀਂ ਉੱਥੇ ਮੈਟ੍ਰਿਕ ਦੇ ਇਮਤਿਹਾਨ ਪਾਸ ਕੀਤੇ, ਛੋਟੇ ਹੁੰਦੇ ਚਲੇ ਗਏ, 8-10 ਸਾਲ ਪਹਿਲੇ ਦੀ ਗੱਲ ਆ। ਤੇ ਉਹ ਕਹਿੰਦੇ ਕਿ ਭਾਈ ਉੱਥੇ ਸਿੰਧੀ ਸਬਜੈਕਟ ਲਾਜ਼ਮੀ ਆ ਮੈਟ੍ਰਿਕ ਦੇ ਵਿੱਚ, ਵੀ ਜਿਹੜਾ ਬੱਚਾ ਹਨਾ ਵੀ ਮੈਟ੍ਰਿਕ ਪਾਸ ਕਰੂਗਾ, ਮੈਟ੍ਰਿਕ ਦਾ ਇਮਤਿਹਾਨ ਉਹ ਸਿੰਧੀ ਸਬਜੈਕਟ ਵਿੱਚ ਲਾਜ਼ਮੀ ਪਾਸ ਕਰਨਾ ਉਹਨੂੰ, ਉਹਦੇ ਬਗੈਰ ਮੈਟ੍ਰਿਕ ਨਹੀਂ ਹੋਣੀ। ਤੇ ਸਾਡੇ ਇੱਥੇ ਪੰਜਾਬ ਦੇ ਵਿੱਚ ਕੋਈ ਪੁੱਛ ਗਿੱਛ ਹੀ ਹੈ ਨਹੀਂ, ਪੰਜਾਬੀ ਨੂੰ ਕੋਈ ਪੁੱਛਦਾ ਹੀ ਨਹੀਂ, ਪੰਜਾਬੀ ਦੀ ਕਦਰ ਹੀ ਹੈ ਨਹੀਂ, ਕਿਸੇ ਨੂੰ ਪਤਾ ਹੀ ਨਹੀਂ। ਮੈਂ ਚਾਹੁੰਦਾ ਕਿ ਇੱਥੇ ਪੰਜਾਬੀ ਸਬਜੈਕਟ ਲਾਜ਼ਮੀ ਹੋਣਾ ਚਾਹੀਦਾ ਮੈਟ੍ਰਿਕ ਵਿੱਚ, ਤਾਂ ਕਿ ਸਾਡੇ ਜੰਮਦੇ ਜਵਾਕਾਂ ਨੂੰ, ਬੱਚਿਆਂ ਨੂੰ ਪਤਾ ਹੋਵੇ ਵੀ ਸਾਡੀ ਪਹਿਚਾਣ ਕੀ ਆ, ਸਾਡੀ ਮਾਂ ਬੋਲੀ ਕੀ ਆ, ਕਿੱਦਾਂ ਲਿਖਣੀ ਆ, ਕਿੱਦਾਂ ਬੋਲਣੀ ਆ। ਤੁਹਾਨੂੰ ਮੈਂ ਆਪਣੇ ਬਾਰੇ ਇੱਕ ਛੋਟੀ ਜਿਹੀ ਗੱਲ ਦੱਸ ਦਿੰਦਾ ਕਿ ਮੈਂ ਆਪਣੀ ਐਜੂਕੇਸ਼ਨ ਦੇ ਬਾਰੇ ਦੱਸਣ ਲੱਗਿਆ ਕਿ ਮੈਂ ਬਾਈ 2020 ਦੇ ਵਿੱਚ FA ਦਾ ਇਮਤਿਹਾਨ ਪਾਸ ਕੀਤਾ, 18 ਦੇ ਵਿੱਚ ਮੈਂ ਮੈਟ੍ਰਿਕ ਕੀਤੀ ਹੋਈ ਆ। SC ਕਾਲਜ ਭਾਲਪੁਰ ਦੇ ਵਿੱਚੋਂ ਮੈਂ FA ਕੀਤਾ, ਜਿਹੜਾ ਕਿ ਬਰੇ ਸਗੀਰ ਦਾ ਇੱਕ ਬਹੁਤ ਮਸ਼ਹੂਰ ਕਾਲਜ ਆ, ਸਾਦਕ ਜਟਨ ਕਾਲਜ। ਤੇ ਮੈਂ ਭਾਈ ਇਹਦੇ ਵਿੱਚੋਂ FA ਦਾ ਇਮਤਿਹਾਨ ਪਾਸ ਕੀਤਾ। FA ਦੇ ਵਿੱਚ ਮੈਂ, ਜ਼ਾਹਰੀ ਗੱਲ ਹੈ ਮੈਂ ਪੰਜਾਬੀ ਸੀ, ਪੰਜਾਬੀ ਨੂੰ ਪ੍ਰਮੋਟ ਕਰਨ ਵਾਲਾ ਸੀ ਸ਼ੁਰੂ ਤੋਂ।
ਤੇ ਮੈਂ ਬਾਈ ਪੰਜਾਬੀ ਰੱਖੀ, ਪੰਜਾਬੀ ਦਾ ਸਬਜੈਕਟ ਮੈਂ ਅਖਤਿਆਰੀ ਦੇ ਵਿੱਚ ਰੱਖਿਆ। ਉਹਦੇ ਵਿੱਚੋਂ ਮੈਂ 100 ਦੇ ਵਿੱਚੋਂ 96 ਨੰਬਰ ਹਾਸਲ ਕੀਤੇ। ਮਿਹਨਤ ਕੀਤੀ ਸੀ, ਪੰਜਾਬੀ ਨਾਲ ਲਗਨ ਸੀ, ਲਗਾਓ ਸੀਗਾ। ਪੰਜਾਬੀ ਮੈਂ ਫਿਰ ਲਿਖਣੀ ਉੱਥੋਂ ਸਿੱਖੀ, ਉੱਥੋਂ ਬੋਲਣੀ ਸਿੱਖੀ, ਮੈਂ ਐਂਗਲ ਸਿੱਖੇ ਬੋਲਣ ਦੇ। ਤੇ ਗਾਹਾਂ ਵੀ ਮੈਂ ਸਟੱਡੀ ਆਪਣੀ ਕੰਟੀਨਿਊ ਰੱਖੀ ਆ ਪੰਜਾਬੀ ਦੇ ਵਿੱਚ ਹੀ। ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਸਾਡੀ ਬਹੁਤ ਮਸ਼ਹੂਰ ਮਾਰੂਫ ਯੂਨੀਵਰਸਿਟੀ ਆ, ਉੱਥੋਂ ਮੈਂ BS ਦਾ ਇਮਤਿਹਾਨ ਕਰ ਰਿਹਾ, BS ਪੰਜਾਬੀ ਦੇ ਵਿੱਚ। ਤੇ ਇਨਸ਼ਾਅੱਲਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇੱਕ ਬਹੁਤ ਅੱਛਾ ਪੰਜਾਬੀ ਰਿਪੋਰਟਰ, ਪੰਜਾਬੀ ਐਡਵਰਟਾਈਜ਼ਰ, ਪੰਜਾਬੀ ਯੂਟਿਊਬਰ ਬਣ ਕੇ ਦਿਖਾਊਂਗਾ। ਸੋ ਸਾਡੇ ਚੈਨਲ ਨਾਲ ਜੁੜੇ ਰਹੋ। ਤੁਹਾਨੂੰ ਪੰਜਾਬੀ ਦੇ ਰਿਲੇਟਡ, ਪੰਜਾਬੀ ਕਿੱਸੇ, ਪੰਜਾਬੀ ਸਾਡੇ ਸਕਾਫਤ ਬਾਰੇ ਸਾਰੀ ਗੱਲ ਦੇਖਣ ਨੂੰ, ਸੁਣਨ ਨੂੰ ਮਿਲੂਗੀ। ਤੇ ਹੁਣ ਕਰਦੇ ਹਾਂ ਸਿੱਖਾਂ ਸਰਦਾਰਾਂ ਦੀ ਗੱਲ, ਸਿੰਘਾਂ ਦੀ, ਕਿ ਯਾਰ ਸਾਨੂੰ ਹਨਾ ਉਹਨਾਂ ਦੇ ਨਾਲ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕਿ ਉਹਨਾਂ ਨੇ, ਮੈਂ ਸਮਝਦਾ ਹਰ ਥਾਂ ਤੇ, ਹਰ ਪੱਧਰ ਤੇ, ਹਰ ਮੈਦਾਨ ਦੇ ਵਿੱਚ ਪੰਜਾਬੀ ਬੋਲੀ ਬੋਲੀ ਆ, ਪੰਜਾਬੀ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਵਾ, ਪੰਜਾਬੀ ਨੂੰ ਫਰੋਗ ਦਿੱਤਾ ਹੋਇਆ। ਇਹ ਮੈਂ ਉਹਨਾਂ ਦੀ ਸਿਫਤ ਕਹਿਣਾ, ਇੱਕ ਖੂਬੀ ਕਹਿਣਾ ਕਿ ਉਹਨਾਂ ਨੇ ਪੰਜਾਬੀ ਬੋਲਣ ਲੱਗਿਆ ਉਹ ਸ਼ਰਮਾਉਂਦੇ ਨਹੀਂ। ਜਿਹੜੇ ਕਿ ਅਸੀਂ ਸ਼ਰਮਾਉਂਦੇ ਆ, ਉਹ ਇੱਕ ਠੋਕ ਕੇ ਪੰਜਾਬੀ ਬੋਲਦੇ ਆ। ਉਹਨਾਂ ਦੀ ਸ਼ਨਾਖਤ ਪੰਜਾਬੀ ਆ, ਸਾਡੀ ਵੀ ਪੰਜਾਬੀ ਸੀ ਪਰ ਅਸੀਂ ਭੁਲਾ ਲਈ ਆ, ਅਸੀਂ ਥੋੜਾ ਬੈਕ ਕਰਤਾ ਬਹੁਤ ਪਿੱਛੇ। ਸੋ ਅਸੀਂ ਸ਼ਰਮਾਉਂਦੇ, ਅਸੀਂ ਲਹਿੰਦੇ ਪੰਜਾਬ ਵਾਲੇ, ਅਸੀਂ ਕਹਿੰਦੇ ਯਾਰ ਲੋਕੀ ਕੀ ਕਹਿਣਗੇ, ਯਾਰ ਇਹ ਪੰਜਾਬੀ ਬੋਲਦਾ, ਯਾਰ ਇਹ ਪੇਂਡੂ ਆ। ਯਾਰ ਪੇਂਡੂ ਕੀ ਹੈ ਯਾਰ, ਪੇਂਡੂ ਲਫ਼ਜ਼ ਅਸੀਂ ਹਿਚਕਿਚਾਉਂਦੇ ਆ, ਵੀ ਘਬਰਾਉਂਦੇ ਆ ਯਾਰ ਪੇਂਡੂ ਮੈਨੂੰ ਕਹਿ ਦੇਣਗੇ। ਮੈਨੂੰ ਪੇਂਡੂ ਕਹਿ ਲਓ ਯਾਰ, ਲੱਖ ਵਾਰੀ ਕਹਿ ਲਓ, ਸੋ ਮੈਨੂੰ ਕੋਈ ਨਹੀਂ ਹੁੰਦਾ, ਠੀਕ ਹੈ ਨਾ। ਸੋ ਮੈਂ ਪੇਂਡੂ ਆ, ਪਿੰਡ ਦੇ ਵਿੱਚ ਰਹਿੰਦੇ ਆ, ਪੰਜਾਬੀਆਂ ਅਸੀਂ, ਤੇ ਸਾਡਾ ਕਲਚਰ ਸਕਾਫਤ ਇਹਨੂੰ ਪ੍ਰਮੋਟ ਕਰਾਂਗੇ। ਦੂਜੇ ਜੋ ਮਰਜ਼ੀ ਕਹੀ ਜਾਣ, ਸਾਨੂੰ ਕੋਈ ਭਾਰ ਹੈ ਨਹੀਂ ਉਹਨਾਂ ਦਾ। ਸੋ ਅਸੀਂ ਦੇਸੀ ਲੋਕ ਆ, ਅਸੀਂ ਪੇਂਡੂ ਹੀ ਠੀਕ ਆ, ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਆ, ਅਸੀਂ ਅਦਬ ਇਹਤਰਾਮ ਵਾਲੇ ਲੋਕ ਆ, ਅਸੀਂ ਇੱਕ ਦੂਜੇ ਦਾ ਅਹਿਸਾਸ ਕਰਦੇ ਆ। ਪਿੰਡਾਂ ਥਾਵਾਂ ਤੇ ਰਹਿਣ ਵਾਲੇ ਸਾਡੇ ਬਜ਼ੁਰਗ, ਅਸੀਂ ਬਜ਼ੁਰਗਾਂ ਦਾ ਇਹਤਰਾਮ ਕਰਦੇ ਆ, ਹਜੇ ਵੀ ਪਿੰਡਾਂ ਥਾਵਾਂ ਤੇ ਹੈਗਾ ਵਾ। ਤੇ ਸ਼ਹਿਰਾਂ ਦੀ ਤਾਂ ਗੱਲ ਹੀ ਹੋਰ ਆ, ਉਹਨਾਂ ਦੀ ਆਪਾਂ ਗੱਲ ਹੀ ਨਹੀਂ ਕਰਦੇ। ਤੇ ਮੈਂ ਮਾਜ਼ਰਤ ਕਰਦਾ ਯਾਰ, ਮੈਂ ਨਾ ਪਿਛਲੀਆਂ ਵੀਡੀਓਜ਼ ਪਾਈਆਂ ਆਪਣੀਆਂ ਆਪਣੇ ਚੈਨਲ ਤੇ, ਉਹ ਮੈਂ ਟਾਈਮ ਪਾਸ ਤੌਰ ਤੇ ਪਾਈਆਂ, ਕਿ ਮੈਂ ਬਿਜ਼ੀ ਸੀ ਬਹੁਤ, ਮੈਂ ਵਿਹਲਾ ਹੈ ਨਹੀਂ ਸੀ, ਕੰਮਕਾਰ ਵਾਲਾ ਬੰਦਾ। ਸੋ ਹੁਣ ਇਨਸ਼ਾਅੱਲਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਛੀ ਵੀਡੀਓਜ਼ ਅਪਲੋਡ ਕਰੂੰਗਾ ਪੰਜਾਬੀ ਦੇ ਰਿਲੇਟਡ, ਸਾਡੀ ਵਿਰਸਾ ਹਨਾ, ਹੈਰੀਟੇਜ, ਕਲਚਰ, ਸਕਾਵਤ ਤੁਹਾਨੂੰ ਦਿਖਾਊਂਗਾ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਯਾਰ, ਜਦੋਂ ਹਨਾ ਕੋਈ ਵੀ ਸਾਡਾ ਲਹਿੰਦੇ ਪੰਜਾਬ ਵਾਲਾ ਜਵਾਕ, ਕੋਈ ਮੁੰਡਾ ਹਨਾ ਪੰਜਾਬੀ ਸੋਸ਼ਲ ਮੀਡੀਆ ਤੇ ਆਉਂਦਾ ਵਾ, ਪੰਜਾਬੀ ਬੋਲਦਾ, ਪੰਜਾਬੀ ਦੇ ਹੱਕ 'ਚ ਆਵਾਜ਼ ਚੱਕਦਾ, ਪੰਜਾਬੀ ਸੁਣਨ ਨੂੰ ਮਿਲਦੀ ਆ, ਪੰਜਾਬੀ ਦੀ ਗੱਲ ਕਰਦਾ, ਕਲਚਰ ਦੀ ਬਹੁਤ ਖੁਸ਼ੀ ਹੁੰਦੀ ਆ। ਤੇ ਇਹ ਚਲੋ ਜਿੱਥੋਂ ਵੀ ਸ਼ੌਕ ਆਇਆ ਸਾਨੂੰ, ਉਧਰੋਂ ਆਇਆ, ਚੜ੍ਹਦੇ ਪੰਜਾਬ ਵੱਲੋਂ ਆਇਆ ਸਾਡੇ ਇੱਧਰ। ਫਿਰ ਵੀ ਹੁਣ ਸ਼ੌਂਕ ਤਾਂ ਹੈਗਾ ਨਾ, ਥੋੜਾ ਸ਼ਊਰ ਤਾਂ ਆਇਆ ਨਾ ਸਾਡੇ ਵਿੱਚ ਪੰਜਾਬੀ ਦੇ ਬਾਰੇ, ਪੰਜਾਬੀ ਦੇ ਅਸੀਂ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਤੇ, ਯੂਟਿਊਬਾਂ ਤੇ। ਸੋ ਬਹੁਤ ਮੈਨੂੰ ਅੱਛਾ ਲੱਗਿਆ ਇਸ ਲਿਬਾਸ 'ਚ ਬਹਿ ਕੇ, ਕਿਉਂਕਿ ਸਾਡਾ ਇਹ ਸਕਾਫਤ ਆ ਯਾਰ ਪੰਜਾਬ ਦੀ, ਪੰਜਾਬੀਆਂ ਦੀ, ਜਿਹੜੀ ਅਸੀਂ ਭੁਲਾਈ ਬੈਠੇ। ਵੀਡੀਓ ਨੂੰ ਲਾਈਕ ਕਰੋ, ਵੇਲਾ ਮੁਗਲ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਵੀ ਕਰ ਦਿਆ ਕਰੋ ਯਾਰ, ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਆ। ਤੇ ਜਿਉਂਦੇ ਰਹੋ।